ਇਮੀਗ੍ਰੇਸ਼ਨ ਕੋਰਟਸ ਤੋਂ ਅਟਾਰਨੀ ਟਿਰਕੇਣਾ ਜੀ, ਜਿਹੜੀਆਂ ਇਸ ਟਾਈਮ ਲੋਕਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਆ ਰਹੀਆਂ, ਲੋਕ ਬਹੁਤ ਜ਼ਿਆਦਾ ਘਬਰਾਏ ਪਏ ਆ ਵੀ ਡੇਟ ਤੇ ਜਾਈਏ, ਆਈਸ ਦੀ ਤਰੀਕ ਤੇ ਜਾਈਏ ਨਾ ਜਾਈਏ, ਫੜੋ ਫੜਾਈ ਬਹੁਤ ਜ਼ਿਆਦਾ ਜਿਹੜੀ ਉਹ ਹੋ ਰਹੀ ਆ। ਸੋ ਇਹ ਹੁਣ ਮਾਮਲੇ ਦੇ ਵਿੱਚ ਕੀ ਹੋ ਰਿਹਾ ਆ, ਕੀ ਕਰਨਾ ਚਾਹੀਦਾ ਆ, ਕੀ ਤੁਹਾਡੀ ਜਿਹੜੀ ਸਲਾਹ ਆ ਇਸ ਸਾਰੇ ਮਾਮਲੇ ਦੇ ਵਿੱਚ? ਜੀ, ਸੋ ਆ ਸਾਡੀ ਅੱਜ ਦੀ ਜਿਹੜੀ ਪੋਜ਼ਿਟਿਵ ਨਿਊਜ਼ ਹੋਊਗੀ, ਠੀਕ ਠੀਕ ਹੈ ਆ, ਜੀ। ਕਾਈਂਡ ਆਫ। ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਰੌਲੇ ਰੱਪੇ ਦੇ ਵਿੱਚ ਐਂਡ ਦੇ ਵਿੱਚ ਸੋਲੂਸ਼ਨ ਕੌਣ ਲੈ ਕੇ ਆਂਦਾ ਤੁਹਾਡੇ ਮੂਰੇ, ਠੀਕ ਹੈ। ਸੋ ਤੁਹਾਡੇ ਲਈ ਸੋਲੂਸ਼ਨ ਇੱਕ ਹੈਗਾ, ਇਹ 3 ਹੁਣ ਕੇਸਾਂ ਦੇ ਵਿੱਚ ਸਾਡੇ ਪਿਛਲੇ ਹਫਤੇ ਦੀ ਜਿਹੜੀ ਗੱਲ ਆ ਕਿ ਲੋਕਾਂ ਜਦੋਂ ਉਹ ਫੜਨ ਆਏ, ਠੀਕ ਆ, ਇੱਕ ਬੰਦੇ ਦਾ ਕੇਸ ਡਿਨਾਈ ਹੋ ਗਿਆ ਸੀਗਾ, ਬਾਹਰ ਬੜੇ ਜ਼ਿਆਦਾ ਜਿਹੜੀ ਫੜੋ ਫੜਾਈ ਜਿਹੜੀ ਕੋਰਟ ਦੇ ਵਿੱਚ ਜਿਹੜੀ ਚੱਲਦੀ ਪਈ ਸੀਗੀ ਸੈਂਟਾਨਾ ਦੇ ਵਿੱਚ, ਤੇ ਉਹਨੂੰ ਫਿਰ ਉਹਨਾਂ ਨੇ ਨਾ ਅਗਲੇ ਦਿਨ ਦਾ ਕਰਤਾ ਗਾ, ਅਗਲੇ ਦਿਨ ਮੈਂ ਪੇਸ਼ੀ ਕਰਕੇ ਜਾ। ਤੇ ਫਿਰ ਉਹਦੇ ਵਿੱਚ ਆਪਾਂ BIA ਦੀ ਜਿਹੜੀ ਅਪੀਲ ਫਾਈਲ ਕੀਤੀ ਸੀਗੀ, ਤੇ BIA ਦੀ ਅਪੀਲ ਇੱਕ ਦਿਨ 'ਚ ਜਿਹੜੀ ਫਾਈਲ ਕਰਨੀ ਪਈ, ਤੇ ਅਗਲੇ ਦਿਨ ਬੰਦੇ ਨੇ ਅਪੀਲ ਲਿਆ ਕੇ ਦਿਖਾਈ ਤੇ ਉਹਨੂੰ ਨਹੀਂ ਫੜਿਆ। ਸੋ ਸਾਨੂੰ ਪਹਿਲਾਂ ਇਹ ਜਿਹੜਾ ਸੀਗਾ ਕਿ BIA ਦੀ ਅਪੀਲ 'ਚ ਜੇ ਫਾਈਲ ਹੋ ਜਾਵੇ ਤੇ ਉਸ ਤੋਂ ਬਾਅਦ ਕੀ ਹੋਊਗਾ, ਆਪਾਂ ਵੀ ਕਈ ਪਹਿਲੂਆਂ ਤੇ ਸਟੇ ਫਾਈਲ ਕਰਕੇ, ਬੌਂਡ ਆਰਡਰ ਵਗੈਰਾ ਫਾਈਲ ਕਰਕੇ ਟਰਾਈ ਕਰ ਰਹੇ ਸੀਗੇ ਕਿ ਕਿੱਦਾਂ ਬੰਦਾ ਜਿਹੜਾ ਬਚ ਸਕਦਾ। ਹੁਣ ਲੋਕਾਂ ਕੋਲ ਜਿਹੜੀ ਥੋੜੀ ਪੈਸੇ ਦੀ ਵੀ ਪ੍ਰੋਬਲਮ ਇਸ ਚੀਜ਼ 'ਚ ਆ ਜਾਂਦੀ ਹੈ, ਕਿਉਂਕਿ ਤੁਸੀਂ ਫਾਈਨਲ ਕੇਸ ਲੜੋਗੇ, ਤੁਹਾਡੀ ਮਾਸਟਰ ਹੀਅਰਿੰਗ ਆ, ਉਹਦੇ ਵਿੱਚ ਜੱਜ ਨੇ ਡਾਕੂਮੈਂਟ ਮੰਗ ਲਏ, ਤੁਹਾਨੂੰ ਉਹਨਾਂ ਨੇ ਫੜ ਲਿਆ, ਤੁਸੀਂ ਬੌਂਡ ਦੇ ਉੱਤੇ ਪੈਸੇ ਖਰਚੋਗੇ, ਬੌਂਡ ਦੇ ਵਕੀਲ ਦੇ। ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਮੇਰੇ ਹਿਸਾਬ ਨਾਲ ਤੁਹਾਨੂੰ ਕਰਨੀ ਚਾਹੀਦੀ ਆ, ਉਹ ਜਿਹਨਾਂ ਦੇ ਪਹਿਲਾਂ ਮੋਸ਼ਨ ਟੂ ਅਪੋਜੀਸ਼ਨ, ਜੇ ਉਹਨਾਂ ਨੇ ਕਿਹਾ ਕਿ ਆਪਾਂ ਇਹਨਾਂ ਦਾ ਕੇਸ ਡਿਸਮਿਸ ਕਰਨਾ, ਤੁਸੀਂ ਉਹਨਾਂ ਨੂੰ ਮੋਸ਼ਨ ਟੂ ਅਪੋਜ਼ ਜਿਹੜੀ ਆਪਣੀ ਫਾਈਲ ਕਰੋ, ਠੀਕ ਆ। ਉਸ ਤੋਂ ਬਾਅਦ ਤੁਹਾਡਾ ਜਿਹੜਾ ਪਹਿਲਾ ਸਟੈਪ ਤੁਹਾਡਾ ਹੋਣਾ ਚਾਹੀਦਾ, ਉਹ BIA ਦੀ ਅਪੀਲ ਹੋਣੀ ਚਾਹੀਦੀ ਆ, ਬਜਾਏ ਕਿ ਬੌਂਡ ਬੂੰਡ ਦੇ, ਕਿਉਂਕਿ ਜਿਹੜਾ BIA ਦੀ ਅਪੀਲ ਵਗੈਰਾ ਤੁਸੀਂ 30 ਦਿਨਾਂ ਦੇ ਵਿੱਚ ਲਗਾਣੀ ਹੁੰਦੀ ਆ, ਤੇ ਇਹਦੇ ਵਿੱਚ ਰਿਸੋਰਸਿਸ ਜਿਹੜੇ ਲਿਮਿਟਿਡ ਹੋ ਜਾਣੇ, ਕਿਉਂਕਿ ਵਕੀਲਾਂ ਨੂੰ ਵੀ ਕਾਫੀ ਪਹਿਲੂਆਂ ਤੇ ਕੰਮ ਜਿਹੜਾ ਕਰਨਾ ਪੈਣਾ, ਠੀਕ ਆ। ਉਹ ਚੀਜ਼ ਤੁਸੀਂ ਸਮਝਦੇ ਆ ਕਿ ਸਿਸਟਮ ਜਿਹੜਾ ਕਿੱਦਾਂ ਚੱਲਦਾ, ਠੀਕ ਆ। ਤੇ ਹੁਣ ਇਹ ਨਹੀਂ ਕਿ ਤੁਸੀਂ ਇੱਕ ਟਾਈਮ ਤੇ 100 ਪਟੀਸ਼ਨਾਂ ਜਿਹੜੀਆਂ ਫਾਈਲ ਕਰਤੀਆਂ, ਉਹਦੇ ਵਿੱਚ ਨੰਬਰ ਆਫ ਆਵਰਸ ਵੀ ਲੱਗਣੇ ਆ। ਕੋਈ ਵੀ ਲਾਅ ਆਫਿਸ ਆ, ਉਹਦੇ ਕੋਲ ਵੀ ਲਿਮਿਟਿਡ ਜਿਹੜੀ ਅਵੇਲੇਬਿਲਿਟੀ ਜਿਹੜੀ ਰਹਿੰਦੀ ਹੈ, ਕਿਉਂਕਿ ਹਰੇਕ ਲੋਕਾਂ ਨਾਲ ਜਿਹੜਾ ਧੱਕਾ ਹੋ ਰਿਹਾ, ਉਹਨੇ ਹਰੇਕ ਚੀਜ਼ ਨੂੰ ਬਰਾਬਰ ਜਿਹੜੀ ਟੈਨਸ਼ਨ ਦੇਣੀ ਹੁੰਦੀ ਆ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਸੀਗੀ, ਆਪਣੀ BIA ਦੀ ਆਪਣੀ ਜਿਹੜੀ ਅਪੀਲ ਫਾਈਲ ਕਰਨੀ ਹੈ। ਇੱਕ ਕੇਸ ਸੀਗਾ ਬੜਾ ਚਰਚਿਤ, ਜਿਹੜਾ ਕਿਸੇ ਹੋਰ ਵਕੀਲ ਦਾ ਸੀਗਾ, ਫੇਲ ਹੋਇਆ ਸੀਗਾ, ਗੁਰਪਾਰਸ ਸਿੰਘ ਵਰਸਸ ਬੌਂਡੀ, ਜਿਹੜਾ RKK ਦਾ ਜਿਹੜਾ ਦੂਜਾ ਰੂਪ ਸੀਗਾ, ਜਿਹੜਾ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕੀਤਾ ਸੀਗਾ, ਰੇਡੀਓ ਤੇ ਵੀ ਉਹਦੇ ਬਾਰੇ ਕਵਰ ਕੀਤਾ ਸੀਗਾ। ਤੇ ਉਹ 9th ਸਰਕਟ ਚੋਂ ਬੰਦਾ ਜਿਹੜਾ ਹਾਰ ਗਿਆ ਸੀਗਾ, ਤੇ ਉਹਨੂੰ ਆਈਸ ਨੇ ਜਿਹੜਾ ਫਿਰ ਚੈਕਿੰਗ ਲਈ ਸੱਦ ਲਿਆ ਸੀਗਾ। ਅਗੇਨ ਤੁਸੀਂ ਦੇਖੋ ਕਿ ਹੁਣ 9th ਸਰਕਟ ਤੋਂ ਕੇਸ ਜਿਹੜਾ ਫੇਲ ਹੋ ਗਿਆ, ਤੇ ਆਈਸ ਦੇ ਜਦੋਂ ਗਿਆ ਚੈਕਿੰਗ ਦੇ, ਤੇ ਉਹ ਜਿਹੜਾ ਸੀਗਾ ਟੈਕਨੀਕਲ ਸਾਡੇ ਕੋਲ ਇਸ਼ੂ ਸੀਗਾ ਕਿ ਜਿਹੜਾ ਉਹਦੇ ਵਿੱਚ ਇਹਨੂੰ ਰੀਓਪਨ ਕਿਉਂ, ਇਹਦਾ ਗ੍ਰਾਂਟ ਹੋਣਾ ਚਾਹੀਦਾ, ਕਿ ਜਿਹੜਾ ਥੱਲੇ ਉਹਦੇ ਵਿੱਚ ਕੋਈ ਪਹਿਲੂ ਸੀਗੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਸਹੀ ਤਰੀਕੇ ਨਾਲ ਐਡਰੈਸ ਜਿਹੜੇ ਨਹੀਂ ਹੋਏ ਸੀਗੇ, ਉਹ ਜਿਹੜਾ ਸੀਗਾ ਪੈਕੇਟ ਲੈ ਕੇ ਗਿਆ, ਬਰੀਫਿੰਗਸ ਵਗੈਰਾ ਲੈ ਕੇ ਗਿਆ, ਉਹਨੇ ਜਿਹੜਾ ਆਈਸ ਆਫਿਸਰ ਨੂੰ ਦਿਖਾਇਆ, ਤਾਂ ਆਈਸ ਆਫਿਸਰ ਨੇ ਡਿਪੋਰਟ ਜਿਹਦੇ ਉੱਤੇ ਲੱਗੀ ਹੈ 9 ਸਰਕਟ ਦੇ, ਉਹਨੂੰ 6 ਮਹੀਨੇ ਦੀ ਮੋਹਲਤ ਜਿਹੜੀ ਸੀਗੀ ਤਕਰੀਬਨ ਜਿਹੜੀ ਹੋਰ ਦੇ ਦਿੱਤੀ, ਠੀਕ ਹੈ। ਸੋ ਉਹਨੇ ਜਦੋਂ ਦੇਖਿਆ ਕਿ ਕੀ ਜਿਹੜੀ ਚੀਜ਼ ਚੱਲ ਰਹੀ ਆ, ਕੀ ਚੀਜ਼ ਇਹ ਕਰ ਰਹੇ ਆ, ਉਹਦੇ ਬੇਸ ਤੇ ਉਹਨੇ ਫਿਰ ਉਹਨੂੰ 6 ਮਹੀਨੇ ਦੀ ਮੋਹਲਤ ਜਿਹੜੀ ਹੋਰ ਜਿਹੜੀ ਦੇ ਦਿੱਤੀ। ਕਈ ਕੇਸਾਂ ਦੇ ਵਿੱਚ ਕੀ ਸੀਗਾ ਕਿ ਜਿਹੜੇ ਲੋਕਾਂ ਦਾ ਉਹਨਾਂ ਨੇ ਜਿਹੜੇ ਫੜੇ ਸੀਗੇ, ਤੇ ਉਹਨਾਂ ਦੀ ਜਦੋਂ ਅਪੀਲ ਫਾਈਲ ਹੋ ਗਈ, ਜਦੋਂ ਉਹ ਜੇਲ੍ਹ ਦੇ ਵਿੱਚ ਡਿਟੈਂਸ਼ਨ ਦੇ ਵਿੱਚ ਸੀਗੇ, ਤੇ ਕਈ ਲੋਕੀ ਉਹਨਾਂ ਨੇ ਰਿਲੀਜ਼ ਵੀ ਕਰਤੇ ਆ। ਇਹ ਹੁਣ ਇਸ ਹਫਤੇ ਦੇ ਬੇਸ ਤੇ ਜਿਹੜੀ ਤੁਹਾਡੇ ਮੂਹਰੇ ਜਾਣਕਾਰੀ ਜਿਹੜੀ ਲੈ ਕੇ ਆ ਰਹੇ ਆ ਕਿ ਬੌਂਡ ਬੂੰਡ ਜਿਹੜੀਆਂ ਇਹ ਚੀਜ਼ਾਂ ਨਾ, ਇਹਨਾਂ ਨੂੰ ਨਹੀਂ ਤੁਸੀਂ ਪ੍ਰਾਇਓਰਟਾਈਜ਼ ਕਰਨਾ ਹੈਗਾ। ਲੋਕੀ ਉਹੀ ਹੈ ਕਿ ਮੈਂ ਕਦੋਂ ਛੁੱਟਣਾ, ਤੁਸੀਂ ਇਹ ਦੇਖਣਾ ਕਿ ਕਿਹੜੀ ਚੀਜ਼ ਜਿਹੜੀ ਚੱਲਦੀ ਆ। ਜੇ ਅਗਲੇ ਹਫਤੇ ਕੋਈ ਹੋਰ ਚੀਜ਼ ਹੋਈ ਤਾਂ ਤੁਹਾਡੇ ਮੂਹਰੇ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਕਰਾਂਗੇ, ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਸਾਰਿਆਂ ਨੇ ਆਪਣਾ ਅਪੀਲ ਜਿਹੜੀ ਹੈਗੀ ਆ BIA ਦੀ, ਉਹਦੇ ਵੱਲ ਜਿਹੜੀ ਪਹਿਲ ਉਹ ਕਰਨੀ ਹੈ। ਸੋ ਇਹ ਸਾਡੀ ਸੀਗੀ ਇਸ ਹਫਤੇ ਦੀ ਜਿਹੜੀ ਇਹ ਜਿਹੜੀ ਸਟ੍ਰੈਟਜੀ ਆ, ਜਿਹੜੀ ਫੜੋ ਫੜਾਈ ਆ, ਉਹ ਕਿਹੜੀ ਚੀਜ਼ ਚੱਲਦੀ ਆ ਨਹੀਂ ਚੱਲਦੀ ਆ, ਉਹ ਤੁਹਾਡੇ ਨਾਲ ਜਿਹੜੀ ਸਾਂਝੀ ਆਪਾਂ ਕਰਦੇ ਰਵਾਂਗੇ ਕਿੱਦਾਂ ਵਾ, ਠੀਕ ਆ। ਤੇ ਕਾਫੀ ਬੰਦੇ ਜਿਹੜੇ ਤੁਸੀਂ ਜਿੱਦਾਂ ਦੱਸਿਆ ਰਾਜਕਰਨ ਜੀ, ਜੇਲ੍ਹਾਂ ਦੇ ਵਿੱਚ ਜਿਹੜੇ ਹੁਣ ਆਮ ਹੀ ਆ ਬਹੁਤ, ਉਹ ਜਿਹੜੇ ਐਕਟਿਵ ਜਿਹੜੇ ਹੋਏ ਆ, ਤੇ ਅਲਟੀਮੇਟਲੀ ਜਿਹੜਾ ਹੈਗਾ ਕਿ ਮੋਸ਼ਨ ਟੂ ਡਿਸਮਿਸ ਜੇ ਸਰਕਾਰ ਫਾਈਲ ਕਰਦੀ ਆ, ਸਭ ਤੋਂ ਪਹਿਲਾਂ ਤੁਹਾਡੇ ਵਕੀਲ ਦਾ ਕੰਮ ਹੋਣਾ ਚਾਹੀਦਾ ਕਿ ਉਹਨੂੰ ਅਪੋਜ਼ ਕਰਨਾ ਤੁਸੀਂ, ਠੀਕ ਹੈ। ਤੇ ਟਾਈਮ ਮੰਗਣਾ ਕਿ ਮੈਨੂੰ ਹੋਰ ਟਾਈਮ ਜਿਹੜਾ ਦਿੱਤਾ ਜਾਵੇ। ਤੇ ਜੇ ਫਿਰ ਵੀ ਸਰਕਾਰ ਡਿਸਮਿਸ ਕਰਦੀ ਆ, ਤੇ ਫਿਰ ਤੁਸੀਂ ਉਹਨੂੰ ਅਪੀਲ ਕਰ ਸਕਦੇ ਆ। ਜੇ ਸਰਕਾਰ ਨੇ ਤੁਹਾਡੇ ਅਪੋਜ਼ ਕਰਨ ਤੋਂ ਬਾਅਦ ਵੀ ਕੇਸ ਡਿਸਮਿਸ ਕਰਤਾ, 30 ਦਿਨਾਂ ਦੇ ਅੰਦਰ ਤੁਸੀਂ ਉਹਨੂੰ ਫਿਰ ਜਿਹੜਾ ਹੈਗਾ ਅਪੀਲ ਕਰ ਸਕਦੇ ਆ।
ਸੋ ਅਪੀਲ ਵੱਲ ਜਿਹੜਾ ਪਹਿਲਾਂ ਜ਼ੋਰ ਦੇਣਾ, ਬੌਂਡ ਵੱਲ ਫਿਰ ਦੂਜੇ ਨੰਬਰ ਤੇ ਜ਼ੋਰ ਜਿਹੜਾ ਦੇਣਾ, ਠੀਕ ਆ। ਫੜੋ ਵਾਲਾ ਗੱਲ ਨਹੀਂ ਮੈਂ ਜੇਲ੍ਹ 'ਚ ਰਹਿ ਨਹੀਂ ਸਕਦਾ ਜੀ, ਇਹ ਕਿੱਦਾਂ ਹੋ ਗਿਆ, ਇਹ ਕਿੱਦਾਂ ਹੋ ਗਿਆ। ਸੋ ਇਹ ਆ ਕਿ ਹੁਣ ਇਹ ਜਿਹੜਾ ਵਿਪਤਾ ਸਾਰਿਆਂ ਤੇ ਜਿਹੜੀ ਪੈਣੀ ਆ, ਇਹਦੇ ਵਿੱਚ ਤੁਸੀਂ ਇਹ ਦੇਖਣਾ ਕਿ ਇਹਦੇ ਵਿੱਚੋਂ ਦੀ ਸਮਾਰਟਲੀ ਤੁਸੀਂ ਬਾਹਰ ਕਿੱਦਾਂ ਨਿਕਲਣਾ ਜਿਹੜਾ। ਠੀਕ ਹੈ। ਸੋ ਅਪੀਲ ਕਰਨੀ ਹੈ ਪਹਿਲੋਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬੌਂਡ ਵਗੈਰਾ ਬਾਅਦ, ਕਿਉਂਕਿ ਹੁਣ ਦੇਖੋ ਤੁਹਾਡੀ ਬਜਟ ਦੀ ਵੀ ਪ੍ਰੋਬਲਮ ਆ ਜਾਣੀ ਆ। ਇਮੀਗ੍ਰੇਸ਼ਨ ਕੋਰਟ ਪਹਿਲਾਂ ਉਹਦਾ ਬਜਟ ਹੋ ਗਿਆ, ਫਿਰ ਅਪੀਲ ਕਰੂੰਗੇ ਉਹਦੇ ਵਿੱਚ, ਅਪੀਲ ਦੇ ਵਿੱਚ ਹੋਰ ਤੁਹਾਨੂੰ ਉੱਤੇ ਇੱਕ ਅਪੀਲ ਕਰਨੀ ਪੈ ਸਕਦੀ ਹੈ, ਠੀਕ ਆ। ਤੇ ਇਹਦੇ ਵਿੱਚ ਜੇ ਹੁਣ ਬੰਦਾ ਆਲਰੇਡੀ ਜੇਲ੍ਹ ਦੇ ਵਿੱਚ ਹੈਗਾ, ਉਹ ਕੰਮ-ਕੁੰਮ ਵੀ ਨਹੀਂ ਕਰ ਸਕਦਾ, ਠੀਕ ਆ। ਤੇ ਬੰਦੇ ਹੁਣ ਇੰਨੇ ਕੁ ਜ਼ਿਆਦਾ ਜਿਹੜੇ ਹੈਗੇ ਆ, ਤੁਸੀਂ ਲਾ ਲਓ ਕਿ ਹੁਣ ਜਿਹੜੇ ਇਮੀਗ੍ਰੇਸ਼ਨ ਲਾਇਰ ਆ, ਉਹ ਕੇਸ ਫੜ ਵੀ ਨਹੀਂ ਸਕਦੇ ਸਾਰੇ ਜਾਣੇ, ਸਾਰੇ ਕੇਸ, ਕਿ ਇੰਨੇ ਇਮੀਗ੍ਰੇਸ਼ਨ ਲਾਇਰ ਹੀ ਨਹੀਂ ਹੈਗੇ ਪੂਰੀ ਸਟੇਟ ਦੇ ਵਿੱਚ। ਤੇ ਲੋਕੀ ਜਿਹੜੀ ਮਾਤਰਾ ਤੇ ਜਿਹੜੇ ਫੜ ਹੋ ਰਹੇ ਆ, ਤੇ ਇਹ ਆ ਕਿ ਸੱਜਣ ਮਿੱਤਰ ਸਾਰਿਆਂ ਦਾ ਕੋਈ ਨਾ ਕੋਈ ਬਾਹਰ ਹੋਣਾ ਚਾਹੀਦਾ ਜਿਹੜਾ ਉਹਦੇ ਪਿੱਛੇ ਖੜੇ। ਅਕਸਰ ਜਿਹੜਾ ਐਜ਼ ਅ ਲਾਇਰ ਕੀ ਪ੍ਰੋਬਲਮ ਆਉਂਦੀ ਆ ਕਿ ਉਹ ਸੱਜਣ ਮਿੱਤਰ ਜਿਹੜਾ ਜੇਲ੍ਹ 'ਚ ਡੱਕਿਆ, ਉਹਨੂੰ ਕੋਈ ਹੋਰ ਵਾਅਦੇ ਕਰ ਦਿੰਦੇ ਆ, ਤੇ ਬਾਅਦ 'ਚ ਜਿਹੜਾ ਸੀਗਾ ਲਾਇਰ ਦੇ ਨਾਲ ਪੂਰਾ ਜਿਹੜਾ ਕੋਆਪਰੇਟ ਨਹੀਂ ਕਰਦੇ, ਠੀਕ ਆ। ਤੇ ਉਹ ਚੀਜ਼ ਹੈਗੀ ਕਿ ਆਪਣਾ ਦੇਖ ਕੇ ਜਿਹੜਾ ਸੱਜਣ ਮਿੱਤਰ ਸੁਣਿਓ, ਕਿ ਜਿਹੜਾ ਤੁਹਾਨੂੰ ਸਿਰਫ ਦਿਖਾਉਣ ਨੂੰ ਨਾ ਕਵੇ ਕਿ ਲੈ ਮੈਂ ਤੇਰੇ ਮਗਰ ਖੜਾ, ਤੇ ਬਾਅਦ 'ਚ ਜਦੋਂ ਕੰਮ ਛੱਡ ਕੇ ਆ ਕੇ ਵਕੀਲ ਨਾਲ ਡਾਕੂਮੈਂਟ ਵਗੈਰਾ ਤੇ ਕੰਮ ਹੋਣਾ ਹੋਵੇ, ਉਹ ਸਾਰੀ ਚੀਜ਼ ਆ, ਤੇ ਉਹ ਕਵੇ ਨਹੀਂ ਮੇਰਾ ਕੋਲ ਤਾਂ ਟਾਈਮ ਨਹੀਂ ਹੈਗਾ, ਮੈਂ ਤੇ ਲੋਡ ਲੈ ਕੇ ਗਿਆ, ਮੈਂ ਹੁਣ ਫੋਨ ਨਹੀਂ ਚੱਕ ਸਕਦਾ। ਸੋ ਇਹ ਆ ਕਿ ਹਰੇਕ ਜਿਹੜਾ ਵੀਰ ਹੈਗਾ, ਕੋਈ ਨਾ ਕੋਈ ਉਹਦਾ ਜਿਹੜਾ ਸੀਗਾ, ਜਿਹੜਾ ਤੁਹਾਡੇ ਘਰ ਦੇ ਵਿੱਚ ਨਹੀਂ ਰਹਿੰਦਾ, ਜਿਹੜਾ ਕਿਤੇ ਹੋਰ ਜਗ੍ਹਾ ਤੁਹਾਡੇ ਨਾਲ ਰਹਿੰਦਾ, ਜਿਹੜਾ ਤੁਹਾਡੇ ਬਿਹਾਫ ਤੇ ਇੱਕ ਦੋ ਜਾਣੇ ਏਦਾਂ ਦੇ ਆਪਣੇ ਜਿਹੜੇ ਚੁਣੋ, ਜਿਹੜੇ ਤੁਹਾਡੇ ਬਿਹਾਫ ਤੇ ਜਿਹੜਾ ਸਿੱਧਾ ਸੀਗਾ ਕਿ ਤੁਰੰਤ ਜਿਹੜੀ ਗੱਲ ਕਰ ਸਕਦੇ ਆ, ਮੋਰਚਾ ਜਿਹੜਾ ਸਾਂਭ ਸਕਦੇ ਆ। ਜੀ, ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਆ। ਤੇ ਅਟਾਰਨੀ ਟਿਰਕੇਣਾ ਜੀ, ਜਿਹੜੇ ਲੋਕ ਇਹ ਉਹਨਾਂ ਲੋਕਾਂ ਨੂੰ ਕੀ ਆ, ਜਿਹੜਾ ਲੋਕਾਂ ਦਾ ਇਹ ਸਵਾਲ ਬੜਾ ਰਿਹਾ ਵੀ ਹੁਣ ਅਸੀਂ ਤਰੀਕ ਤੇ ਜਾਈਏ, ਆਈਸ ਦੀ ਹਾਜ਼ਰੀ ਤੇ ਜਾਈਏ, ਨਾ ਜਾਈਏ, ਉਹਨਾਂ ਨੂੰ ਕੀ ਸਲਾਹ ਆ ਜੀ? ਬਿਲਕੁਲ ਜਾਣਾ ਜੀ। ਇਹਦੇ ਵਿੱਚ ਤੁਹਾਨੂੰ ਕਈਆਂ ਨੇ ਪੁੱਠੀ ਸਲਾਹ ਦੇਣੀ ਹੈ ਕਿ ਮੈਡੀਕਲ ਲਾ ਦੇ, ਡਾਕਟਰ ਲਾ ਦੇ, ਨਾ ਉਹ ਪੁੱਠੇ ਸਿੱਧੇ ਕੰਮ ਕਰਿਓ। ਉਹਨਾਂ ਨੇ ਅਗਲੀ ਵਾਰੀ ਫੜ ਲੈਣਾ 100%। ਉਹ ਜਿਹੜਾ ਮੈਡੀਕਲ ਵਾਲਾ ਨਾ, ਉਹ ਬਹੁਤ ਜ਼ਿਆਦਾ ਆਪਣੀ ਜਿੱਦਾਂ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਕੰਮ-ਕੁਮ ਜਾਂ ਮੈਡੀਕਲ ਵਾਲਾ, ਤੇ ਉਹਦੇ ਵਿੱਚ ਆਈਸ ਜਿਹੜੀ ਬਖਸ਼ ਨਹੀਂ ਰਹੀ ਹੈਗੀ, ਠੀਕ ਆ। ਤੇ ਮੈਡੀਕਲ ਦਾ ਕੀ ਆ, ਉਹਨਾਂ ਨੇ ਕਿਹੜੀ ਮਰਜ਼ੀ ਚੀਜ਼ ਆ, ਉਹਨੇ ਕਹਿਣਾ ਅਗਲੇ ਹਫ਼ਤੇ ਆ ਜਾ, 10 ਦਿਨ ਬਾਅਦ ਆ ਜਾ, 15 ਦਿਨ ਬਾਅਦ ਆ ਜਾ। ਉਹਨਾਂ ਕਿੰਨੀ ਕੁ ਦੂਰ ਤੱਕ ਤੁਸੀਂ ਲੈ ਜਾਓਗੇ? ਇਹ ਜਿਹਨੂੰ ਸੱਦਾ ਪੱਤਰ ਹੈਗਾ, ਉਹਨੂੰ ਫੇਸ ਕਰਨਾ ਹੀ ਪੈਣਾ ਹੈਗਾ, ਇਹ ਕੋਈ ਚੋਇਸ ਨਹੀਂ ਹੈਗੀ ਇਹਦੇ ਵਿੱਚ। ਸੋ ਉਹ ਚੀਜ਼ ਦੇ ਵਿੱਚ ਨਾ ਆਪਣਾ ਕੰਪਲਿਕੇਟ ਨਾ ਕਰਿਓ। ਇਹ ਗੱਲ ਜ਼ਰੂਰ ਆ ਕਿ ਤੁਸੀਂ ਟਾਈਮ ਨਾਲ ਜਾਓਗੇ ਸਾਰਾ, ਫੇਰ ਭਾਵੇਂ ਜ਼ਰੂਰ ਛੱਡ ਦੇ ਕੇ ਉਹਨਾਂ ਨੂੰ, ਜਿੱਦਾਂ ਤੁਹਾਨੂੰ ਦੱਸਿਆਗਾ ਆਪਣੀ ਅਪੀਲ, ਆਪਣੀ ਬਰੀਫਿੰਗ ਉਹ ਤੁਸੀਂ ਦੱਸ ਸਕਦੇ ਆ ਉਹਨੂੰ, ਉਸ ਬੇਸ ਤੇ ਉਹ ਤੁਹਾਨੂੰ ਜ਼ਰੂਰ ਛੱਡ ਸਕਦਾ। ਪਰ ਜੇ ਏਦਾਂ ਦਾ ਕੋਈ ਗੇਮ-ਗੂਮ ਜੀ ਖੇਡਣ ਦੀ ਕੋਸ਼ਿਸ਼ ਕੀਤੀ ਕਿਸੇ ਨੇ, ਉਹ ਲੋਕਾਂ ਨੂੰ ਜ਼ਿਆਦਾ ਉਹ ਜਿਹੜਾ ਟਾਰਗੇਟ ਕਰ ਰਹੇ ਆ। ਤੇ ਮੈਡੀਕਲ ਵਾਲਾ ਨਾ ਆਪਣਾ ਕੰਮ ਜਿਹੜਾ ਛੱਡ ਦੋ। ਇਹ ਤੇ ਬਸ ਉਹੀ ਆ ਕਿ ਕੰਮ ਤੇ ਨਹੀਂ ਜਾਣਾ ਮੈਡੀਕਲ, ਇੱਥੇ ਨਹੀਂ ਜਾਣਾ ਮੈਡੀਕਲ, ਇਮੀਗ੍ਰੇਸ਼ਨ ਦੀ ਡੇਟ ਨਹੀਂ ਚਾਹੀਦੀ ਮੈਡੀਕਲ। ਇਹਦੇ ਵਿੱਚ ਜੱਜ ਜੁਜ ਜਿਹੜਾ ਬਿਲਕੁਲ ਵੀ ਉਹ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਸ ਵੇਲੇ। ਜੇ ਤਰੀਕ ਤੁਹਾਡੀ ਸੈੱਟ ਆ, ਕਈ ਵਾਰੀ ਲੋਕਾਂ ਨੇ ਗੇਰ ਰੜਾਇਆ ਹੁੰਦਾ ਆਪਣਾ ਕਿ ਨਾ ਤੇਰੇ ਵਕੀਲ ਦੀ ਜ਼ਿੰਮੇਵਾਰੀ ਆ, ਉਹਨੂੰ ਕਹਿ ਕੇਸ ਚੇਂਜ ਕਰਾਵੇ, ਹੋਰ ਕੋਈ ਜੱਜ ਕਰਾਵੇ, ਨਹੀਂ ਤਾਂ ਆਪਾਂ ਤਾਂ ਜਾਣਾ ਹੀ ਨਹੀਂ, ਆਪਾਂ ਤਾਂ ਮੈਡੀਕਲ ਦੇ ਦੇਣਾ, ਆਪਾਂ ਤਾਂ ਓਦਾਂ ਦੇ ਦੇਣਾ। ਤੇ ਉਹ ਸਾਰੀਆਂ ਚੀਜ਼ਾਂ ਦੀ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਆ। ਉਹ ਕੋਈ ਜਿਹੜੇ ਏਦਾਂ ਦੇ ਹੱਥਕੰਡੇ ਜਿਹੇ ਚੱਲਦੇ ਨਹੀਂ। ਤੇ ਜੱਜ ਬੇਸਿਕਲੀ ਅਲਟੀਮੇਟਲੀ ਕੀ ਹੁੰਦਾ ਕਿ ਵਕੀਲ ਨੇ ਵੀ ਸਾਰਾ ਡਾਕੂਮੈਂਟ ਕੀਤਾ ਹੁੰਦਾ, ਤੂੰ ਮੈਨੂੰ ਡਾਕੂਮੈਂਟ ਦੇ। ਉੱਥੋਂ ਬੰਦੇ ਨੇ ਸਿੰਘ ਫਸਾਇਆ ਕਿ ਨਹੀਂ ਮੈਂ ਦੇਣੇ ਨਹੀਂ ਡਾਕੂਮੈਂਟ, ਜਾਂ ਮੇਰੀ ਤਰੀਕ ਅੱਗੇ ਕਰਾਓ ਜਾਂ ਏਦਾਂ। ਤੇ ਉਹ ਚੀਜ਼ਾਂ ਫਿਰ ਕੋਰਟ ਦੇ ਵਿੱਚ ਤੁਹਾਡੇ ਅਗੇਂਸਟ ਜਾਂਦੀਆਂ ਸਿੱਧੀਆਂ। ਜੇ ਡੈਡਲਾਈਨ ਹੈਗੀ ਆ, ਤੁਸੀਂ ਉਹਨੂੰ ਜਿਹੜਾ ਹੈਗਾ ਤੁਹਾਨੂੰ ਉਹਨਾਂ ਡੀਲ ਕਰਨਾ ਹੀ ਪੈਣਾ। ਜੀ, ਜੀ।